ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਹਮਾਸ ਵਾਲਿਆਂ ਨੇ ਇਹ ਕਿਹਾ ਆ ਵੀ ਉਹ ਜੋ ਐਗਰੀਮੈਂਟ ਹੋਇਆ ਸੀ ਇਜ਼ਰਾਈਲ ਤੇ ਉਹਨਾਂ ਦੇ ਵਿੱਚ ਜੋ ਕੈਦੀ ਆ ਉਹਨਾਂ ਨੂੰ ਛੱਡਣ ਦਾ ਉਸ ਨੂੰ ਸਸਪੈਂਡ ਕਰਨ ਜਾ ਰਹੇ ਹੈਗੇ ਆ। ਕਹਿੰਦੇ ਵੀ ਸਾਡਾ ਰਿਸਪੌਂਸ ਇਸ ਕਰਕੇ ਆ ਵੀ ਇਜ਼ਰਾਈਲ ਵਾਲਿਆਂ ਨੇ ਜਦੋਂ ਤੋਂ ਹੀ ਗਾਜ਼ਾ ਸੀਜ਼ਫਾਇਰ ਹੋਇਆ ਸੀ ਉਹਨਾਂ ਨੇ ਜੋ ਬੰਦੇ ਛੱਡਣੇ ਸੀ ਉਹਨਾਂ ਨੂੰ ਛੱਡਣਾ ਬੰਦ ਕੀਤਾ ਤੇ ਇਹ ਵਾਇਲੇਸ਼ਨ ਹੈਗੀ ਆ। ਇਸ ਕਰਕੇ ਅਸੀਂ ਵੀ ਜੋ ਕੈਦੀ ਹੈਗੇ ਆ ਉਹਨਾਂ ਨੂੰ ਛੱਡਣ ਤੋਂ ਰੋਕ ਲਾ ਰਹੇ ਹੈਗੇ ਆ। ਇਜ਼ਰਾਈਲ ਵਾਲਿਆਂ ਨੇ ਇਹ ਕਿਹਾ ਵੀ ਇਹ ਇੱਕ ਤਰ੍ਹਾਂ ਦੇ ਨਾਲ ਪੂਰੀ ਵਾਇਲੇਸ਼ਨ ਆ ਸੀਜ਼ਫਾਇਰ ਡੀਲ ਦੀ। ਸੋ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਾ ਰਹੇ ਆ। ਇਜ਼ਰਾਈਲ ਵਾਲਿਆਂ ਨੇ ਜਿਹੜੀ ਆਈਡੀਐਫ ਜਿਹੜੀ ਇਜ਼ਰਾਈਲੀ ਡਿਫੈਂਸ ਫੋਰਸਿਸ ਆ ਉਹਨਾਂ ਨੂੰ ਫੁੱਲ ਅਲਰਟ ਦੇ ਉੱਤੇ ਲਾ ਦਿੱਤਾ ਹੈਗਾ। ਕਹਿੰਦੇ ਵੀ ਅਸੀਂ ਦੁਬਾਰਾ ਕੀ ਕੋਈ ਉਦਾਂ ਦੀ ਇਨਸੀਡੈਂਟ ਨਹੀਂ ਦੇਖਣਾ ਚਾਹੁੰਦੇ ਜੋ ਪਿਛਲੇ ਸਾਲ ਵਾਪਰੀ ਸੀਗੀ। ਤਿੰਨ ਇਜ਼ਰਾਈਲੀ ਫੌਜੀਆਂ ਨੂੰ ਸੌਰੀ ਕੈਦੀਆਂ ਨੂੰ ਉਹਨਾਂ ਨੇ ਸ਼ਨੀਚਰਵਾਰ ਛੱਡਣਾ ਸੀ ਜਿਸ ਨੂੰ ਡਿਲੇ ਕਰ ਦਿੱਤਾ ਗਿਆ ਹੈਗਾ। 16 ਦੇ ਕਰੀਬ ਇਜ਼ਰਾਈਲ ਦੇ ਜਿਹੜੇ ਕੈਦੀ ਆ ਉਹ ਹੁਣ ਤੱਕ ਆਜ਼ਾਦ ਹੋ ਚੁੱਕੇ ਆ ਤੇ ਹੰਡਰਡਸ ਆਫ ਪੈਲਸਤੀਨੀਅਨ ਪ੍ਰਿਜ਼ਨਰਸ ਜੋ ਆ ਉਹ ਵੀ ਛੱਡੇ ਜਾ ਚੁੱਕੇ ਹੈਗੇ ਆ। 5 ਥਾਈ ਦੇ ਨੈਸ਼ਨਲ ਸੀਗੇ ਜਿਨ੍ਹਾਂ ਚੋਂ ਜੋ ਛੱਡੇ ਗਏ ਆ ਤੇ 9 ਇਜ਼ਰਾਈਲ ਦੇ ਪਿਛਲੇ ਦਿਨਾਂ ਦੇ ਦੌਰਾਨ ਛੱਡੇ ਗਏ ਆ ਤੇ 1900 ਦੇ ਕਰੀਬ ਪੈਲਸਤੀਨੀਅਨ ਪ੍ਰਿਜ਼ਨਰਸ ਜੋ ਆ ਉਹਨਾਂ ਨੂੰ ਛੱਡਿਆ ਗਿਆ ਹੈਗਾ। ਤੇ ਇਜ਼ਰਾਈਲ ਵਾਲੇ ਕਹਿੰਦੇ ਆ ਵੀ ਅਸੀਂ ਕਿਸੇ ਵੀ ਤਰ੍ਹਾਂ ਦੇ ਸਿਨੈਰੀਓ ਦੇ ਲਈ ਗਾਜ਼ਾ ਦੇ ਵਿੱਚ ਤਿਆਰ ਹੈਗੇ ਆ। ਜਦੋਂ ਤੋਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਗਾਜ਼ਾ ਸਾਨੂੰ ਦੇ ਦਿਓ ਤੇ ਅਸੀਂ ਡਿਵੈਲਪ ਕਰਾਂਗੇ ਤੇ ਬਾਕੀ ਮੂਵ ਹੋ ਜਾਓ ਬਾਅਦ ਚ ਫਿਰ ਦੇਖਾਂਗੇ ਕੀ ਹੁੰਦਾ। ਉਸ ਤੋਂ ਬਾਅਦ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਗੁੱਸਾ ਹੈਗਾ, ਖਾਸ ਕਰਕੇ ਜਿਹੜੇ ਅਮਰੀਕਨ ਫਰੈਂਡਲੀ ਮੁਲਕ ਆ ਉਹ ਵੀ ਇਸ ਦਾ ਜਿਹੜਾ ਵਿਰੋਧ ਕਰ ਰਹੇ ਹੈਗੇ ਆ। ਅੱਜ ਇੱਕ ਵਾਰੀ ਫਿਰ ਰਾਸ਼ਟਰਪਤੀ ਟਰੰਪ ਹੋਣਾ ਨੇ ਜਿਹੜਾ ਗਾਜ਼ਾ ਪੱਟੀ ਨੂੰ ਖਰੀਦਣ ਦੀ ਬਾਏ ਕਰਨ ਦੀ ਓਨ ਕਰਨ ਦੀ ਜਿਹੜੀ ਉਹ ਗੱਲ ਨੂੰ ਦੁਹਰਾਇਆ। ਉਸ ਦੇ ਦਰਮਿਆਨ ਨਾਲ ਉਹਨਾਂ ਨੇ ਇਹ ਵੀ ਕਹਿ ਦਿੱਤਾ ਵੀ ਪੈਲਸਤੀਨੀਆਂ ਨੂੰ ਹੱਕ ਨਹੀਂ ਹੋਊਗਾ ਜਿਹੜੇ ਦੁਬਾਰਾ ਉਹਨਾਂ ਦੇ ਦੁਆਰਾ ਡਿਵੈਲਪ ਕੀਤੇ ਗਏ ਗਾਜ਼ਾ ਆ ਉਸ ਵਿੱਚ ਆ ਕੇ ਰਹਿਣ ਦਾ। ਸੋ ਫੌਕਸ ਨਿਊਜ਼ ਦੇ ਜਿਹੜੇ ਬ੍ਰੈਟ ਬਾਇਰ ਦੀ ਇੰਟਰਵਿਊ ਦੇ ਨਾਲ ਇੰਟਰਵਿਊ ਦੇ ਦੌਰਾਨ ਉਹਨਾਂ ਨੂੰ ਇਹ ਜਿਹੜਾ ਉਹ ਸਵਾਲ ਪੁੱਛਿਆ ਗਿਆ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਵੀ ਨਹੀਂ, ਉਹਨਾਂ ਨੂੰ ਉੱਥੇ ਜਿਹੜਾ ਉਹ ਆਉਣ ਦਾ ਰਹਿਣ ਦਾ ਹੱਕ ਨਹੀਂ ਹੋਊਗਾ ਕਿਉਂਕਿ ਉਹਨਾਂ ਨੂੰ ਅਸੀਂ ਮੱਚ ਬੈਟਰ ਹਾਊਸਿੰਗ ਜਿਹੜੀ ਮੱਚ ਬੈਟਰ ਆ ਉਹ ਉਹਨਾਂ ਨੂੰ ਦੇਵਾਂਗੇ। ਸੋ ਕਹਿੰਦੇ ਵੀ ਬਿਲਡਿੰਗ ਪਰਮਾਨੈਂਟ ਪਲੇਸ ਫॉर them ਜਿਹੜੀ ਉਹ ਹੋਊਗੀ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਕਿਸ ਤਰੀਕੇ ਦੀ ਗੱਲ ਬਣਦੀ ਆ। ਇਹ ਵੀ ਜਿਹੜਾ ਹਰਜੋਤ ਸਿੰਘ ਜੀ ਪਤਾ ਲੱਗ ਰਿਹਾ ਇੱਕ ਜਿਹੜੇ ਵਾਸ਼ਿੰਗਟਨ ਜਾਂ ਨਿਊਯਾਰਕ ਦੀ ਇੱਕ ਟੌਪ ਦੀ ਯੂਨੀਵਰਸਿਟੀ ਦੇ ਜਿਹੜੇ ਪ੍ਰੋਫੈਸਰ ਆ ਉਹਨਾਂ ਨੇ ਰਾਸ਼ਟਰਪਤੀ ਟਰੰਪ ਨੂੰ ਇਹ ਜਿਹੜਾ ਗਾਜ਼ਾ ਪੱਟੀ ਵਾਲਾ ਪਲਾਨ ਆ ਉਹ ਨਸ਼ਰ ਜਿਹੜਾ ਉਹ ਕੀਤਾ ਸੀ ਜਿਸ ਨੂੰ ਉਹ ਲਗਾਤਾਰ ਦੁਹਰਾ ਰਹੇ ਨੇ। ਇੱਥੋਂ ਤੱਕ ਵੀ ਉਹਨਾਂ ਦੇ ਜਿਹੜੇ ਜਵਾਈ ਆ ਜੈਰਡ ਕੁਸ਼ਨਰ ਉਸ ਦਾ ਵੀ ਇਹ ਆਈਡੀਆ ਨਾਲ ਨਾਲ ਚੱਲ ਰਿਹਾ ਆ। ਉਧਰ ਜਾਰਡਨ ਦਾ ਜਿਹੜਾ ਕਿੰਗ ਅਬਦੁੱਲਾ ਦਾ ਸੈਕਿੰਡ ਆ ਉਹ ਵਾਈਟ ਹਾਊਸ ਦੇ ਵਿੱਚ ਕੱਲ ਨੂੰ ਉਹਨਾਂ ਨੇ ਪਹੁੰਚਣਾ ਆ ਤੇ ਕਹਿੰਦੇ ਵੀ ਉੱਥੇ ਇੱਕ ਬਹੁਤ ਵੱਡਾ ਡਿਸਕਸ਼ਨ ਪੁਆਇੰਟ ਰਹਿਣ ਵਾਲਾ ਆ ਗਾਜ਼ਾ ਪੱਟੀ ਦਾ ਇਹ ਜਿਹੜਾ ਪ੍ਰਪੋਜ਼ਲ ਜਿਸ ਵਿੱਚ ਗਾਜ਼ਾ ਪੱਟੀ ਨੂੰ ਇਹ ਓਨ ਕਰਕੇ ਖਰੀਦ ਕੇ ਤੇ ਉੱਥੇ ਇੱਕ ਰੀਅਲ ਸਟੇਟ ਨੂੰ ਡਿਵੈਲਪ ਕਰਕੇ ਜਿਹੜਾ ਉਹ ਬਣਾਉਣਾ ਚਾਹੁੰਦੇ ਹੈਗੇ ਆ। ਐਤਵਾਰ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਗਾਜ਼ਾ ਨੂੰ ਡੈਮੋਲੇਸ਼ਨ ਸਾਈਟ ਵੀ ਜਿਹੜਾ ਉਹ ਆਖਿਆ। ਪੈਲਸਤੀਨ ਨੈਸ਼ਨਲ ਅਥਾਰਟੀ ਦੇ ਜਿਹੜੇ ਹੈੱਡ ਨੇ ਮਹਿਮੂਦ ਅਬਾਸ ਉਹਨਾਂ ਨੇ ਕਿਹਾ ਵੀ ਇਹ ਸੀਰੀਅਸ ਵਾਇਲੇਸ਼ਨ ਹੈਗੀ ਆ ਇੰਟਰਨੈਸ਼ਨਲ ਲਾਅ ਦੀ। ਸਾਊਦੀ ਅਰੇਬੀਆ ਨੇ ਵੀ ਜਿਹੜਾ ਆ ਇਸ ਚੀਜ਼ ਦੇ ਵਿੱਚ ਜਿਹੜਾ ਉਹ ਆਖਿਆ ਆ ਉਹ ਕਹਿੰਦੇ ਵੀ ਡਿਸਪਲੇਸ ਕਰਨਾ ਪੈਲਸਤੀਨ ਨੂੰ ਅਨੈਕਸ ਕਰਨਾ ਇਹ ਉਹਨਾਂ ਦੀ ਆਪਣੀ ਜਿਹੜੀ ਧਰਤੀ ਤੋਂ ਇਹ ਵੀ ਕੋਈ ਬਾੜੀ ਜਿਹੜੀ ਉਹ ਚੰਗੀ ਚੀਜ਼ ਨਹੀਂ ਹੈਗੀ। ਆਲਰੇਡੀ ਇਹ ਵੀ ਦੇਖੋ ਇਸ ਪ੍ਰਸ਼ਾਸਨ ਨੇ ਇੱਕ ਪਾਲਿਸੀ ਹੋਰ ਚੇਂਜ ਕਰ ਦਿੱਤੀ ਆ ਇਜ਼ਰਾਈਲੀ ਸੈਟਲਰਸ ਨੂੰ ਜਿਹੜਾ ਉਹ ਲੈ ਕੇ। ਜਿਹੜੇ ਇਜ਼ਰਾਈਲੀ ਸੈਟਲਰਸ ਵੈਸਟ ਬੈਂਕ ਦੇ ਵਿੱਚ ਜਾ ਕੇ ਕਬਜ਼ੇ ਕਰ ਰਹੇ ਸੀ ਪੈਲਸਤੀਨੀਆਂ ਨੂੰ ਉਹਨਾਂ ਦੀ ਜ਼ਮੀਨ ਤੋਂ ਲਾਹ ਕੇ ਤੇ ਉਹ ਕਹਿੰਦੇ ਵੀ ਇਹ ਸਾਡੀ ਆ ਤੇ ਉਹ ਕਰ ਰਹੇ ਸੀ। ਬਾਈਡਨ ਪ੍ਰਸ਼ਾਸਨ ਉਹਨਾਂ ਦੇ ਉੱਤੇ ਲਾਉਂਦਾ ਸੀ ਰੋਕਾਂ, ਉਹਨਾਂ ਨੂੰ ਕਰਦਾ ਸੀ ਸੈਂਕਸ਼ਨ, ਪਰ ਟਰੰਪ ਹੁਣਾਂ ਨੇ ਉਹ ਸਾਰੀਆਂ ਜਿਹੜੀਆਂ ਸੈਂਕਸ਼ਨ ਉਹਨਾਂ ਸੈਟਲਰਸ ਦੇ ਉੱਤੋਂ ਜਿਹੜੀਆਂ ਉਹ ਚੁੱਕ ਦਿੱਤੀਆਂ ਹੈਗੀਆਂ। ਸੋ ਕਿਤੇ ਨਾ ਕਿਤੇ ਕਲੀਅਰ ਆ ਟਰੰਪ ਹੁਣਾਂ ਦੀ ਜਿਹੜੀ ਪਾਲਿਸੀ ਪੈਲਸਤੀਨ ਨੂੰ ਗਾਜ਼ਾ ਨੂੰ ਜਿਹੜਾ ਉਹ ਲੈ ਕੇ ਵੀ ਕਿਸ ਤਰੀਕੇ ਦੇ ਨਾਲ ਉਹ ਇਸ ਦੇ ਵਿੱਚ ਅੱਗੇ ਜਿਹੜਾ ਉਹ ਵਧਣਾ ਚਾਹੁੰਦੇ ਹੈਗੇ ਆ। ਸੋ ਪਰ ਖਾਸਾ ਜਿਹੜਾ ਹਰਜੋਤ ਸਿੰਘ ਜੀ ਆਉਂਦੇ ਦਿਨਾਂ ਚ ਇੱਥੇ ਵੀ ਜਿਹੜਾ ਉਹ ਰੌਲਾ ਰੱਪਾ ਪੈਂਦਾ ਰਹਿਣਾ ਹੈਗਾ।